एक नामवर कलाकार का 1 साल हो गया जिहड़ा कि इंसाफ नहीं मिलिया हाले तक भी। सिद्धू नूं प्यार करन वाले किसी भरा ने अपनी थार है जिहड़ी ओह नहर 'ਚ सुੱਟ ਦਿੱਤੀ ਤਾਂ ਜੋ ਸਰਕਾਰ ਨੂੰ ਕੋਈ ਸੁਨੇਹਾ ਦੇ ਸਕੇ ਔਰ ਗਵਰਨਮੈਂਟ ਨੇ ਇੱਕ ਐਕਸ਼ਨ ਦਿਖਾਉਂਦਿਆਂ ਹੋਇਆਂ ਉਹ ਤੇ ਪਰਚਾ ਦਰਜ ਕੀਤਾ। ਜਿਹੜਾ ਵੀ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੀ ਗੱਲ ਕਰਦਾ ਉਸ ਨੂੰ ਗੋਲੀਆਂ, ਜੇਲ੍ਹਾਂ, ਥਾਣੇ, ਕਚਹਿਰੀਆਂ ਦੇ ਗੇੜੇ ਕਿਉਂ ਖਾਣੇ ਪੈਂਦੇ ਨੇ? ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਵੀ ਸਿੱਧੂ ਦਾ ਨਾਮ ਨਾ ਲਿਆ ਜਾਵੇ। ਜਿਹੜੀਆਂ ਜੇਲ੍ਹਾਂ ਨੇ ਗੂਗਲ ਨੰਬਰ ਜਾਰੀ ਕੀਤੇ ਹੋਏ ਨੇ ਗੂਗਲ ਪੇ ਵਾਸਤੇ, ਮਾਨਸਾ ਜੇਲ੍ਹ ਦੇ ਉਸ ਵੀਡੀਓ ਦੇ ਮੁਤਾਬਕ 8 ਬੈਰਕਾਂ ਨੇ ਜਿਹੜੀਆਂ ਉਸ ਭਾਈ ਨੇ ਜਿਹੜਾ ਦੱਸਿਆ ਵੀ ਮੈਂ ਐਫੀਡੇਵਿਟ ਵੀ ਦਿੰਦਾ 8 ਬੈਰਕਾਂ ਕਿਰਾਏ ਤੇ ਚੜ੍ਹਦੀਆਂ ਨੇ। ਕੈਦੀਆਂ ਨੂੰ ਆਪਸ਼ਨ ਦਿੱਤੀ ਜਾਂਦੀ ਹੈ 5000 ਵਾਲਾ ਬਲੌਕ ਲੈਣਾ ਹੈ, 10 ਵਾਲਾ ਲੈਣਾ, 15 ਵਾਲਾ ਲੈਣਾ, 5 ਤੋਂ ਲੈ ਕੇ 35 ਤੱਕ ਬੋਲੀ ਚੜ੍ਹਦੀ ਹੈ। ਕੋਰਟ ਕਚਹਿਰੀਆਂ ਦੇ ਚੱਕਰ ਕੱਢਦੇ ਰਹੇ, ਉੱਥੇ ਬੈਠੇ ਰਹੇ। ਅੱਜ ਕੀ ਨਿਕਲਿਆ ਪੇਸ਼ੀ ਦੇ ਵਿੱਚੋਂ ਜੋ ਅੱਜ ਪੇਸ਼ੀ ਹੋਈ ਹੈ? ਮੈਨੂੰ ਤਾਂ ਕਦੇ ਲੱਗਦਾ ਵੀ ਕੋਰਟ ਕਚਹਿਰੀਆਂ ਸ਼ਾਇਦ ਸਾਡੇ ਮੁਕੱਦਰ ਦਾ ਹੀ ਹਿੱਸਾ ਨੇ। ਠੀਕ ਹੈ, ਪਹਿਲਾਂ ਪੁੱਤ ਦਾ ਹੌਸਲਾ ਹੁੰਦਾ ਸੀ, ਲੜ ਲੈਂਦਾ ਸੀ ਨਾਲ, ਹੁਣ ਥੋੜਾ ਇਕੱਲਾ। ਜਿਹੜੇ ਮਰਵਾਉਣ ਵਾਲੇ ਨੇ ਅਸਲੀ ਨੇ ਉਹ ਤਾਂ ਫੜੇ ਨਹੀਂ ਗਏ ਹਲੇ ਤੱਕ, ਉਹ ਤਾਂ ਬਾਹਰ ਬੈਠੇ ਨੇ, ਉਹ ਤਾਂ ਘੁੰਮ ਰਹੇ ਨੇ। ਵੀ ਜਿਹੜੇ ਬੰਦੇ ਫੜੇ ਨੇ ਠੀਕ ਹੈ, ਉਹਨਾਂ ਨੇ ਗੋਲੀਆਂ ਚਲਾਈਆਂ, ਉਹਨਾਂ ਨੇ ਗੁਨਾਹ ਉਹਨਾਂ ਨੇ ਵੀ ਕੀਤਾ, ਉਹ ਭਲੇ ਮਾਨਸ ਨਹੀਂ ਹੈਗੇ। ਪਰੰਤੂ ਸਿੱਧੂ ਨੂੰ ਜ਼ਿਆਦਾਤਰ ਮਾਰਨ ਵਾਲੇ ਲੋਕ ਸਿੱਧੂ ਨੂੰ ਜਾਣਦੇ ਤੱਕ ਵੀ ਨਹੀਂ ਸੀ ਜੀ। ਬਹੁਤੇ ਕਈ ਵਾਰੀ ਮੌਤ ਨੂੰ ਲੈ ਕੇ ਤਾਂ ਐਂ ਹੁੰਦਾ ਵੀ ਚਲੋ ਜਿੰਨੀ ਕੁ ਪਰਮਾਤਮਾ ਨੇ ਸਵਾਸਾਂ ਦੀ ਪੂੰਜੀ ਦਿੱਤੀ ਹੈ ਨਾ ਕੋਈ ਰੀਜ਼ਨ ਬਣ ਜਾਂਦਾ, ਚਲੋ ਹੋ ਗਿਆ। ਪਰੰਤੂ ਉਸ 'ਤੇ ਜਾਣ ਤੋਂ ਬਾਅਦ ਜਿਹੜਾ ਸਰਕਾਰ ਦਾ ਰਵੱਈਆ ਨਾ ਉਹ ਅਤੀ ਨਿੰਦਣਯੋਗ ਹੈ। ਇੱਕ ਬਿਆਨ ਦਿੱਤਾ ਸੀ ਐਤਵਾਰ ਨੂੰ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਜਿਹੜਾ ਸ਼ੁਭਦੀਪ ਦਾ ਇਹ ਕੁੜਤਾ ਗੱਲ ਉਹ ਭੇਜਿਆ ਇਹ ਅਸੀਂ ਪਾ ਕੇ ਜਾਵਾਂਗੇ, ਦਿਖਾਵਾਂਗੇ ਕਿ ਸਾਡੇ ਪੁੱਤ ਨੂੰ ਇਨਸਾਫ ਕਿਉਂ ਨਹੀਂ ਮਿਲ ਰਿਹਾ, ਅਸੀਂ ਝੋਲੀ ਅੱਡ ਕੇ ਹਰ ਇੱਕ ਪਿੰਡ ਦੇ ਵਿੱਚ ਜਾਵਾਂਗੇ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਮੁਲਾਕਾਤ ਕਰਾਂਗੇ ਪੰਜਾਬ ਦੇ ਵਿੱਚ ਨਾਮਵਰ ਕਲਾਕਾਰ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਜਾਂਦਾ, ਗੋਲੀਆਂ ਵੱਜਦੀਆਂ ਨੇ ਤਾਂ ਲਗਾਤਾਰ ਮਾਂ-ਬਾਪ ਹਰ ਇੱਕ ਜਗ੍ਹਾ 'ਤੇ ਜਾਂਦੇ ਨੇ ਕਿ ਸਾਡੇ ਪੁੱਤਰ ਨੂੰ ਇਨਸਾਫ ਮਿਲਣਾ ਚਾਹੀਦਾ, ਪਰ ਕਿਤੇ ਨਾ ਕਿਤੇ ਜਾ ਕੇ ਜਾਂ ਤਾਂ ਸਰਕਾਰ ਸੁੱਤੀ ਪਈ ਆ ਤੇ ਜਾਂ ਫਿਰ ਪ੍ਰਸ਼ਾਸਨ ਦੀ ਨਿਗਾਹ ਦੇ ਵਿੱਚ ਨਹੀਂ ਆ ਰਹੀ ਜੋ ਗੱਲ ਸਿੱਧੂ ਮੂਸੇਵਾਲੇ ਦੇ ਮਾਂ-ਬਾਪ ਕਰ ਰਹੇ ਨੇ। ਤਾਂ ਇਸ ਵਕਤ ਸਾਡੇ ਨਾਲ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਮੌਜੂਦ ਨੇ, ਬਲਕੌਰ ਸਿੰਘ ਸਿੱਧੂ, ਤਾਂ ਅਸੀਂ ਸਵਾਗਤ ਕਰਦੇ ਹਾਂ ਜੀ। ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸ਼ੁਰੂਆਤ ਇਹੀ ਨਹੀਂ ਸਮਝ ਲੱਗਦੀ ਕਿ ਕਰੀਏ ਕਿੱਥੋਂ। ਜਿਹੜਾ ਆਪਾਂ ਗੱਲਬਾਤ ਕਰ ਰਹੇ ਹਾਂ ਜੀ, ਪੰਜਾਬ ਦੇ ਹਾਲਾਤ ਅਜਿਹੇ ਕਿਉਂ ਬਣ ਗਏ? ਆਖਰ ਇੱਕ ਨਾਮਵਰ ਕਲਾਕਾਰ ਦਾ 1 ਸਾਲ ਹੋ ਗਿਆ ਜਿਹੜਾ ਕਿ ਇਨਸਾਫ ਨਹੀਂ ਮਿਲਿਆ ਹਾਲੇ ਤੱਕ ਵੀ। ਇਸ ਗੱਲ ਤੋਂ ਤਾਂ ਸਰਕਾਰ ਵੀ ਭਲੀ ਭਾਂਤ ਜਾਣੂ ਹੈ ਔਰ ਜਾਣ ਬੁੱਝ ਕੇ ਇਸ ਚੀਜ਼ ਨੂੰ ਨੱਪਿਆ ਜਾ ਰਿਹਾ ਜੀ। ਤੁਸੀਂ ਕੱਲ੍ਹ ਦੇਖਿਆ ਹੋਣਾ ਜਲੰਧਰ ਦੇ ਵਿੱਚ ਘਟਨਾ ਹੋਈ ਹੈ ਵੀ ਉਹ ਇਨਸਾਫ ਦੀ ਸਲੋ ਸਪੀਡ ਤੋਂ, ਕੋਈ ਇਨਸਾਫ ਦੀ ਗੱਲ ਅੱਗੇ ਵਧਣ ਤੋਂ ਨਿਰਾਸ਼ ਹੋਏ ਸਿੱਧੂ ਨੂੰ ਪਿਆਰ ਕਰਨ ਵਾਲੇ ਕਿਸੇ ਭਰਾ ਨੇ ਆਪਣੀ ਥਾਰ ਹੈ ਜਿਹੜੀ ਉਹ ਨਹਿਰ 'ਚ ਸੁੱਟ ਦਿੱਤੀ ਤਾਂ ਜੋ ਸਰਕਾਰ ਨੂੰ ਕੋਈ ਸੁਨੇਹਾ ਦੇ ਸਕੇ। ਭਾਵੇਂ ਕਿ ਮੈਂ ਵਿਅਕਤੀਗਤ ਤੌਰ 'ਤੇ ਇਸ ਗੱਲ ਦੀ ਹਾਮੀ ਨਹੀਂ ਕਰਦਾ, ਮੈਂ ਹਮੇਸ਼ਾ ਹੀ ਸਿੱਧੂ ਨੂੰ ਪਿਆਰ ਕਰਨ ਵਾਲਿਆਂ ਨੂੰ ਅਪੀਲ ਕਰਦਾ ਵੀ ਆਪਾਂ ਤੁਹਾਡੀ ਜਿਹੜੀ ਜਾਨ ਹੈ ਉਹ ਜੋਖਮ 'ਚ ਨਹੀਂ ਪਾਉਣੀ। ਤੁਹਾਡੀਆਂ ਜਾਨਾਂ, ਤੁਹਾਡੀ ਤੰਦਰੁਸਤੀ ਮੇਰੇ ਲਈ ਹੌਸਲੇ ਦਾ ਵੱਡਾ ਕਾਰਨ ਹੈ, ਕਿਉਂਕਿ ਜੇ ਤੁਸੀਂ ਮੌਜੂਦ ਹੋ ਤਾਂ ਮੈਂ ਤੁਹਾਡੇ ਨਾਲ ਮੇਰੀ ਵੀ ਹੋਂਦ ਹੈ ਕੋਈ ਜੀ। ਪਰੰਤੂ ਉਸ ਵਿਅਕਤੀ ਨੇ ਇੱਕ ਆਪਣਾ ਰੋਸ ਦਰਜ ਕਰਨ ਦੇ ਲਈ ਜੀ ਸਰਕਾਰ ਕੋਲੇ ਆਪਣੀ ਆਵਾਜ਼ ਪਹੁੰਚਦੀ ਕਰਨ ਦੇ ਲਈ ਇਹ ਕਦਮ ਉਠਾਇਆ ਜੀ ਔਰ ਗਵਰਨਮੈਂਟ ਨੇ ਇੱਕ ਐਕਸ਼ਨ ਦਿਖਾਉਂਦਿਆਂ ਹੋਇਆਂ ਉਹ 'ਤੇ ਪਰਚਾ ਦਰਜ ਕਰਤਾ। ਕਿ ਐਡਾ ਕੀ ਗੁਨਾਹ ਸੀ ਉਹਨੇ ਇੱਕ ਰੋਸ ਪ੍ਰਗਟ ਕੀਤਾ ਵੀ ਜੇਕਰ ਇੱਕ ਨਾਮਵਰ ਸ਼ਖਸੀਅਤ ਜਿਹਨੂੰ ਸੰਸਾਰ ਭਰ ਦੇ ਵਿੱਚ ਜਾਣਿਆ ਜਾਂਦਾ ਹੈ ਉਹਦੇ ਮਰਡਰ ਦੀ ਕਹਾਣੀ ਜਿਹੜੀ ਇੰਨੀ ਉਲਝ ਚੁੱਕੀ ਹੈ ਔਰ ਪਹਾੜੇ ਦੇ ਟੱਟੂ
ਜਿਹੜੇ ਸਾਡੇ ਸਿਸਟਮ ਦੀ ਦੇਣ ਨੇ, ਜਿਨ੍ਹਾਂ ਦੇ ਪਿੱਛੇ ਸਰਕਾਰ ਆਪਣੀ ਹਿੱਕ ਠੋਕ ਕੇ ਖੜੀ ਹੈ, ਉਹਨਾਂ ਦੀ ਮਦਦ ਕਰ ਰਹੇ ਨੇ। ਪਰੰਤੂ ਜੇ ਜਨਤਾ ਦੇ ਗੁੱਸੇ ਨੂੰ, ਜਨਤਾ ਦੀ ਇੱਛਾ ਨੂੰ ਸਰਕਾਰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੀ। ਸ਼ਾਇਦ ਜੇ ਸਰਕਾਰ ਥੋੜ੍ਹਾ ਬਹੁਤਾ ਵੀ ਇਸ ਮਸਲੇ 'ਤੇ ਗੰਭੀਰ ਹੁੰਦੀ ਤਾਂ ਉਸ ਨੌਜਵਾਨ ਨੂੰ ਐਡਾ ਵੱਡਾ ਕਦਮ ਨਾ ਉਠਾਉਣਾ ਪੈਂਦਾ। ਔਰ ਦੇਖੋ ਉਹ 'ਤੇ ਕਿੰਨੀ ਮੁਸਤੈਦੀ ਦਿਖਾਈ। ਬਿਲਕੁਲ, ਕੋਈ ਵੀ ਹੋਰ ਨਾ ਕੋਈ ਇਦਾਂ ਦੀ ਕਾਰਵਾਈ ਕਰ ਜੇ ਤਾਂ ਉਹ 'ਤੇ ਪਰਚਾ ਦੇਤਾ। ਜਿਹੜਾ ਵੀ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੀ ਗੱਲ ਕਰਦਾ, ਉਸ ਨੂੰ ਗੋਲੀਆਂ, ਜੇਲ੍ਹਾਂ, ਥਾਣੇ, ਕਚਹਿਰੀਆਂ ਦੇ ਗੇੜੇ ਕਿਉਂ ਖਾਣੇ ਪੈਂਦੇ ਨੇ? ਇਹ ਸਵਾਲ ਬੜੇ ਵੱਡੇ ਖੜੇ ਹੋ ਜਾਂਦੇ ਨੇ। ਬਿਲਕੁਲ, ਜਿਹੜਾ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਵੀ ਸਿੱਧੂ ਦਾ ਨਾਮ ਨਾ ਲਿਆ ਜਾਵੇ, ਸਿੱਧੂ ਦੇ ਮਗਰ ਪ੍ਰੋਟੈਸਟ ਕਰਨ ਵਾਲੇ ਜਿਹੜੇ ਲੋਕ ਹੈ ਉਹਨਾਂ ਦੀ ਗੱਲ ਨੂੰ ਨੱਪ ਦਿੱਤਾ ਜਾਵੇ। ਸਿੱਧੂ ਉਸ ਖਬਰ ਨੂੰ ਕਿਸੇ ਚੈਨਲ ਨੇ ਦਿਖਾਇਆ ਜੀ? ਜਿਹੜੀ ਜਲੰਧਰ ਵਾਲੀ ਮੈਂ ਤੁਹਾਡੀ ਗੱਲ ਕਰਦਾ, ਉਸ ਖਬਰ ਨੂੰ ਬਿਲਕੁਲ ਕੋਈ ਚੈਨਲ ਨਹੀਂ ਦਿਖਾਊਗਾ। ਹੁਣ ਤੁਸੀਂ ਤੁਹਾਡੇ ਸਾਹਮਣੇ ਜਿਹੜਾ ਕੱਲ੍ਹ ਪਰਸੋਂ ਦੀ ਪ੍ਰੋ ਪੰਜਾਬ ਟੀਵੀ ਦੇ ਮਾਧਿਅਮ ਤੋਂ ਮੈਨੂੰ ਇੱਕ ਵੀਡੀਓ ਵੇਖਣ ਨੂੰ ਮਿਲੀ ਹੈ ਜਿਹਦੇ ਵਿੱਚ ਜੇਲ੍ਹ ਦਾ ਵਰਤਾਂਤ ਹੈ ਮਾਨਸਾ ਦੀ ਦਾ, ਔਰ ਤੁਸੀਂ ਕਿਸੇ ਚੈਨਲ 'ਤੇ ਚੱਲਦੀ ਦੇਖੀ ਹੈ? ਕਿਸੇ ਨੈਸ਼ਨਲ ਚੈਨਲ ਨੇ ਉਹਦੀ ਕਵਰੇਜ ਕੀਤੀ ਹੈ? ਕਿੱਡਾ ਵੱਡਾ ਕ੍ਰਾਈਮ ਹੈ ਕਿ CM ਸਾਹਿਬ ਨੇ ਸਾਡੇ ਮਾਨਯੋਗ ਉਹ ਦਾਅਵਾ ਕਰਦੇ ਆ ਵੀ ਸਾਡੀ ਜਿਹੜੀ ਸਰਕਾਰ ਹੈ ਉਹ ਭ੍ਰਿਸ਼ਟਾਚਾਰ ਦੇ ਖਿਲਾਫ ਲੱਗੀ ਹੋਈ ਹੈ ਜੀ। ਸਾਡੀ ਮੁੱਢ ਤੋਂ ਹੀ ਅਸੀਂ ਭ੍ਰਿਸ਼ਟਾਚਾਰ ਤਾਂ ਪੈਸਾ ਲਿਆ ਕੇ ਖਜ਼ਾਨੇ 'ਚ ਜਮ੍ਹਾਂ ਕਰਾਂਗੇ। ਮੈਂ ਮੇਰੇ ਸਤਿਕਾਰਯੋਗ ਵੱਡੇ ਵੀਰ ਨੇ ਸਾਡੀ ਲਾਈਨ 'ਚੋਂ ਨੇ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ, ਜਿਹੜੀਆਂ ਜੇਲ੍ਹਾਂ ਨੇ ਗੂਗਲ ਨੰਬਰ ਜਾਰੀ ਕੀਤੇ ਹੋਏ ਨੇ ਗੂਗਲ ਪੇ ਵਾਸਤੇ, 74038380 ਦਾ ਮਾਨਸਾ ਵਾਲੀ ਜੇਲ੍ਹ ਦਾ ਨੰਬਰ ਹੈ, ਜੇ ਮੈਂ ਠੀਕ ਹੋਵਾਂ ਤਾਂ ਮੈਂ ਕੱਲ੍ਹ ਸੁਣਿਆ ਸੀ, ਉਹਦੇ 'ਚ ਮੇਰੇ ਯਾਦ ਹੈ ਹਲੇ ਤੱਕ ਜੀ, ਵੀਡੀਓ ਦੇ ਵਿੱਚ ਉਹ ਸਾਰੀ ਜਾਣਕਾਰੀ ਦਿੱਤੀ ਹੋਈ ਹੈ। ਮਾਨਸਾ ਜੇਲ੍ਹ ਦੇ ਉਸ ਵੀਡੀਓ ਦੇ ਮੁਤਾਬਕ 8 ਬੈਰਕਾਂ ਨੇ ਜਿਹੜੀਆਂ, ਉਸ ਭਾਈ ਨੇ ਜਿਹੜਾ ਦੱਸਿਆ ਵੀ ਮੈਂ ਐਫੀਡੇਵਿਟ ਵੀ ਦਿੰਦਾ, 8 ਬੈਰਕਾਂ ਕਿਰਾਏ 'ਤੇ ਚੜ੍ਹਦੀਆਂ ਨੇ। ਕੈਦੀਆਂ ਨੂੰ ਆਪਸ਼ਨ ਦਿੱਤੀ ਜਾਂਦੀ ਹੈ 5000 ਵਾਲਾ ਬਲੌਕ ਲੈਣਾ, 10 ਵਾਲਾ ਲੈਣਾ, 15 ਵਾਲਾ ਲੈਣਾ, 5 ਤੋਂ ਲੈ ਕੇ 35 ਤੱਕ ਬੋਲੀ ਚੜ੍ਹਦੀ ਹੈ, ਜਿਹਦੇ 'ਚ ਅੱਧਾ ਘੰਟਾ ਫੋਨ ਵੀ ਦਿੱਤਾ ਜਾਂਦਾ ਹੈ। ਔਰ ਮੈਂ ਪਿੱਛੇ ਜੇ ਤਾਂ ਜਦੋਂ ਆਪਣਾ ਛੋਟਾ ਵੀਰ ਹਰਜੋਤ ਬੈਂਸ, ਬੜੇ ਵਧੀਆ ਮਿੱਤਰ ਨੇ ਆਪਣੇ, ਉਹਨਾਂ ਨੇ ਦੱਸਿਆ ਸੀ ਵੀ 6000 ਫੋਨ ਫੜਿਆ ਸੀ 6 ਮਹੀਨਿਆਂ 'ਚ ਜੀ। ਹੁਣ ਤਾਂ ਫੜਨ ਦੀ ਲੋੜ ਹੀ ਨਹੀਂ ਕੋਈ, ਹੁਣ ਤਾਂ ਸਰਕਾਰ ਨੇ ਰੇਟ ਬੰਨ੍ਹਤੇ, ਗੂਗਲ ਪੇ ਨੰਬਰ ਦੇਤਾ, ਉਸ ਗੂਗਲ ਪੇ ਤੋਂ 5300 ਦੀ ਪੇਮੈਂਟ ਗਈ, ਫਿਰ ਉਹਦੇ ਖਾਤੇ 'ਚ ਮੋੜ ਕੇ ਵੀ 5300 ਪਾਤਾ ਦੁਬਾਰਾ। ਆਨਲਾਈਨ ਰਿਕਾਰਡ ਪਿਆ ਸਾਰਾ, ਜਿੰਨੀ ਰਿਸ਼ਵਤ ਹੋਈ ਹੈ, ਜਿੰਨੀਆਂ ਫਰੌਤੀਆਂ ਲਈਆਂ ਜਾਂਦੀਆਂ ਨੇ ਲੋਕਾਂ ਤੋਂ, ਆਨਲਾਈਨ ਪਿਆ ਰਿਕਾਰਡ। ਤਾਂ ਇੱਥੇ ਭਗਵੰਤ ਮਾਨ ਸਾਹਿਬ ਦੀ ਜਿਹੜੀ ਪਾਰਦਰਸ਼ਤਾ ਉਹ ਕਿੱਧਰ ਗਈ? ਕੀ ਇਹ ਲੀਗਲ ਤਰੀਕੇ ਨਾਲ ਹੈ ਜਾਂ ਇਹ ਜੇਲ੍ਹ ਮੈਨੂਅਲ ਦੇ ਅਨੁਸਾਰ ਜਾਇਜ਼ ਗੱਲ ਹੈ ਜਿਹੜੀ ਜੇਲ੍ਹਾਂ ਦੇ ਵਿੱਚ ਹੁਣ ਚੱਲ ਰਹੀ ਹੈ? ਔਰ ਉਹ ਕਹਿੰਦਾ ਵੀ ਜਿਹੜਾ ਕੈਦੀ ਜਾਂਦਾ ਹੈ ਉਹਨੂੰ ਕੁੱਟਿਆ ਜਾਂਦਾ ਹੈ, ਕੁੱਟ ਕੇ ਫਿਰ ਉਹ 'ਤੇ ਪਰਚਾ ਦੇਣ ਦੀ ਜਾਂ ਉਹ 'ਤੇ ਤਸ਼ੱਦਦ ਕੀਤਾ ਜਾਂਦਾ ਹੈ। ਕੋਈ ਮੇਰੇ ਦੇਸ਼ ਦਾ ਸਿਸਟਮ ਹੈ ਕੋਈ ਜਿਹੜਾ ਉੱਥੇ ਵੀ ਤਾਂ ਆਖਰ ਨੂੰ ਭਟਕੇ ਹੋਏ ਨੌਜਵਾਨ ਨੇ, ਕੋਈ ਉੱਥੇ ਕੋਈ ਜਾਨਵਰ ਤਾਂ ਉਹ ਹੈ ਹੀ ਨਹੀਂ ਅੰਦਰ, ਹੈ ਨਾ, ਹੈ ਤਾਂ ਸਾਡੇ ਭਰਾ ਹੀ ਨੇ, ਠੀਕ ਹੈ, ਲਾਈਨ ਤੋਂ ਭਟਕੇ ਹੋਏ ਨੇ ਤੁਸੀਂ, ਪਰੰਤੂ ਉਹਦਾ ਵੀ ਤਾਂ ਮਨੁੱਖੀ ਅਧਿਕਾਰ ਹੈ ਜੀ। ਲਾਰੈਂਸ ਦਾ ਮਨੁੱਖੀ ਅਧਿਕਾਰ ਹੈ ਜੀ, ਲੇਕਿਨ ਜਿਹੜੇ ਜੇਲ੍ਹ ਦੇ ਵਿੱਚ ਕੈਦੀ ਨੇ ਉਹਨਾਂ ਦਾ ਕੋਈ ਮਨੁੱਖੀ ਅਧਿਕਾਰ ਨਹੀਂ। ਉੱਥੇ ਇੱਕ ਦੋ ਕਹਿੰਦੇ ਇਹੋ ਜਿਹੇ ਕੇਸ ਵੀ, ਉਹ ਲੜਕੇ ਜਿਹੜਾ ਇੰਟਰਵਿਊ ਦੇ ਵਿੱਚ ਦੱਸਿਆ ਵੀ ਇੱਕ ਬੰਦੇ ਦੀ ਬੋਡੀ ਦੇ ਵਿੱਚੋਂ ਬਲੱਡ ਨਿਕਲ ਰਿਹਾ ਬਾਹਰ, ਚਮੜੀ ਫਟ ਰਹੀ ਹੈ ਉਹਦੀ ਅੰਦਰ, ਜਿਹਨੂੰ ਆਪਾਂ ਬਹੁਤ ਸੀਰੀਅਸ ਪੇਸ਼ੈਂਟ ਮੰਨ ਲੈਂਦੇ ਹਾਂ ਉਸ ਗੱਲ ਨੂੰ, ਉਹਨੂੰ ਕੋਈ ਦਵਾਈ ਨਹੀਂ, ਉਹ ਕਹਿੰਦੇ ਯਾਰ ਇਹਦਾ ਤਾਂ ਮਰ ਕੇ ਖੜਾ ਛੁੱਟੂਗਾ, ਜਾਣੀ ਉਹਨੂੰ ਖਿਤਾਬ ਦੇ ਰੱਖੇ ਵੀ ਇਹਨੂੰ ਤਾਂ ਮਰਨੀ ਤਾਂ ਹੈ। ਦੇਖ ਲਓ ਤੁਸੀਂ ਮਨੁੱਖੀ ਅਧਿਕਾਰਾਂ ਵੱਲ ਕਿੰਨੀ ਕੁ ਜਿਹੜੀਆਂ ਸਾਡੀਆਂ ਸਰਕਾਰਾਂ ਜਾਂ ਸਾਡੇ ਸਿਸਟਮ ਕਿੰਨਾ ਕੁ ਗੰਭੀਰ ਹੈ ਕਿਸੇ ਦੇ ਪ੍ਰਤੀ। ਤੁਸੀਂ ਅਕਸਰ ਗੱਲ ਕਰਦੇ ਹੋ ਕਿ ਇੱਕ ਦੇਸ਼ ਦੀ ਸੇਵਾ ਕਰੀ, ਪਰ ਦੇਸ਼ ਦੀ ਸੇਵਾ ਕਰਨ ਦਾ ਫਲ ਤੁਹਾਨੂੰ ਤੁਹਾਡੀ ਝੋਲੀ ਜਿਹੜਾ ਕਿ ਕਿਸੇ ਹੋਰ ਤਰੀਕੇ ਦੇ ਨਾਲ ਪਾਇਆ ਗਿਆ। ਜਿਹੜੇ ਕਾਤਲ ਸੀ ਉਹ ਹਾਲੇ ਤੱਕ ਫਰਾਰ ਨੇ, ਹਾਲੇ ਤੱਕ ਉਹਨਾਂ ਨੂੰ ਪੇਸ਼ੀਆਂ 'ਤੇ ਨਹੀਂ ਲਿਆਂਦਾ ਜਾਂਦਾ। ਅੱਜ ਵੀ ਪੂਰਾ ਦਿਨ ਕੋਰਟ ਕਚਹਿਰੀਆਂ ਦੇ ਚੱਕਰ ਕੱਢਦੇ ਰਹੇ, ਉੱਥੇ ਬੈਠੇ ਰਹੇ। ਅੱਜ ਕੀ ਨਿਕਲਿਆ ਪੇਸ਼ੀ ਦੇ ਵਿੱਚੋਂ, ਜੋ ਅੱਜ ਪੇਸ਼ੀ ਹੋਈ ਹੈ ਉੱਥੇ? ਦੇਖੋ, ਮੈਨੂੰ ਤਾਂ ਕਦੇ ਕਦੇ ਲੱਗਦਾ ਵੀ ਕੋਰਟ ਕਚਹਿਰੀਆਂ ਸ਼ਾਇਦ ਸਾਡੇ ਮੁਕੱਦਰ ਦਾ ਹੀ ਹਿੱਸਾ ਨੇ, ਕਿਉਂਕਿ ਅਸੀਂ ਕਮਾਈ ਕਰਨ ਲੱਗੇ ਜਦੋਂ ਸਾਡੇ 'ਤੇ ਭਲਾ ਵੇਲਾ ਸੀ, ਸਾਨੂੰ ਤਾਂ ਉਦੋਂ ਵੀ ਕੋਰਟਾਂ ਦੇ ਚੱਕਰ ਪਾਈ ਰੱਖੇ, ਆ ਉੱਥੇ ਗਏ, ਉੱਥੇ ਪਰਚਾ, ਉੱਥੇ ਕੰਟਰੋਵਰਸੀ, ਕਿਤੇ ਸਾਡੇ 'ਤੇ ਆਰਮਜ਼ ਐਕਟ ਨਰਜ ਕਰਤਾ, ਕਦੇ ਕਿਤੇ ਕੁਛ ਕਰਤਾ। ਅਸੀਂ ਤਾਂ ਘੁਲੀ ਜਾਂਦੇ ਹਾਂ ਇਸ ਸਿਸਟਮ ਨਾਲ ਉੱਦਾਂ ਦੀ। ਠੀਕ ਹੈ, ਪਹਿਲਾਂ ਪੁੱਤ ਦਾ ਹੌਸਲਾ ਹੁੰਦਾ ਸੀ, ਲੜ ਲੈਂਦਾ ਸੀ ਨਾਲ, ਹੁਣ ਥੋੜ੍ਹਾ ਇਕੱਲਾ ਜਾਂ ਉਹਦੇ ਲੱਖਾਂ ਚਾਹੁਣ ਵਾਲੇ ਲੋਕ ਮੇਰੇ ਨਾਲ ਨੇ ਤਾਂ ਲੜ ਰਹੇ ਹਾਂ। ਪਰ ਅਫਸੋਸ ਬਹੁਤ ਜ਼ਿਆਦਾ ਹੁੰਦਾ ਇਸ ਗੱਲ ਦੇ ਉੱਤੋਂ
ਵੀ ਸਾਡੀ ਸਰਕਾਰ ਹਰੇਕ ਮੁਲਕ ਚਾਹੁੰਦਾ ਹੈ ਉਹਦੇ ਨਾਗਰਿਕ ਅੱਛਾ ਅਰਨਿੰਗ ਕਰਨ, ਚੰਗੀਆਂ ਕਮਾਈਆਂ ਕਰਨ, ਜਦੋਂ ਗੌਰਮੈਂਟ ਵੀ ਆਪਣਾ ਅੱਛਾ ਟੈਕਸ ਲਵੇ ਜੀ, ਪਰਿਵਾਰ ਵੀ ਖੁਸ਼ਹਾਲ ਹੋਣ, ਸਰਕਾਰ ਵੀ ਖੁਸ਼ਹਾਲ ਹੋਵੇ। ਪਰ ਸਾਡੇ ਉਲਟ ਹੈ। ਸਾਡੇ ਤਾਂ ਮਤਲਬ ਮੈਂ ਜਦੋਂ ਦਾ ਆਹ ਸਰਕਾਰ ਆਈ ਹੈ ਇਹਨਾਂ ਦਾ ਵਤੀਰਾ ਇਹ ਹੈ ਵੀ ਜਦੋਂ ਕਿਸੇ ਬੰਦਾ ਕੋਈ ਇਹਨਾਂ ਦੇ ਪਤਾ ਲੱਗ ਗਿਆ ਵੀ ਫਲਾਣੇ ਬੰਦੇ ਨੇ ਕਮਾਈ ਕਰ ਲਈ, ਫਿਰ ਇਹ ਉਹਦੇ ਉੱਤੇ ਟੈਗ ਲਾਉਣ ਲੱਗ ਗਏ ਨੇ, ਇਹਨੇ ਇੰਨੀ ਕਮਾਈ ਕਿੱਥੋਂ ਕਰ ਲਈ। ਹੁਣ ਜਿਵੇਂ ਤੁਹਾਡੇ ਸਾਹਮਣੇ ਪਟਵਾਰੀ ਦਾ ਮਸਲਾ ਹੀ ਆਇਆ ਹੋਇਆ ਹੈ, ਬਿਲਕੁਲ ਜੀ ਉਹਨੇ 50 ਕਿੱਲੇ ਜ਼ਮੀਨ ਬਣਾ ਲਈ, ਭਾਈ ਗੁਨਾਹ ਕਰਤਾ ਜੇ ਕੋਈ ਬਣਾ ਲਈ। ਉਹਦੇ ਕੋਲ ਸੋਰਸ ਹੋਣਗੇ ਕਿਸੇ ਕਿਸਮ ਦੇ, ਪਰ ਤੁਸੀਂ ਆ ਕਦੇ ਪੁੱਛਿਆ ਵੀ ਹੈ ਲਾਰੈਂਸ ਨੇ 5 ਕਰੋੜ ਤੋਂ ਪਲੱਸ ਉਹ ਮਹੀਨੇ ਦੇ ਫਰੌਤੀਆਂ ਲੈ ਰਿਹਾ, ਤੁਹਾਡਾ ਸਿਸਟਮ ਉਹਦੇ ਨਾਲ ਰਲਿਆ ਹੋਇਆ ਆ। ਤੁਹਾਡੇ ਜੇਲ੍ਹ ਵਾਲੇ ਕੀ ਕਰੀ ਜਾਂਦੇ ਨੇ, ਹਰੇਕ ਚੀਜ਼ ਵਿਕਾਊ ਕਰੀ ਜਾਂਦੇ ਨੇ, ਉੱਥੇ 10,000 ਤੋਂ ਲੈ ਕੇ 35,000 ਤੱਕ ਦਾ ਫੋਨ ਸੇਲ ਕਰੀ ਜਾਂਦੇ ਨੇ। ਇਹ ਚੀਜ਼ਾਂ ਤੁਹਾਨੂੰ ਨਜ਼ਰ ਕਿਉਂ ਨਹੀਂ ਆਉਂਦੀਆਂ ਯਾਰ? ਜੀ ਕੋਈ ਸੌਖਾ ਬੰਦਾ ਜੇ ਕੋਈ ਕਿਸੇ ਤਰੀਕੇ ਤਰੱਕੀ ਕਰ ਗਿਆ ਉਹਦੇ ਤਾਂ ਜੀ ਇਹ ਅੱਖ ਰੱਖ ਲੈਂਦੇ ਨੇ ਵੀ ਯਾਰ ਇਹ ਇੰਨਾ ਪੈਸਾ ਕਿਵੇਂ ਕਮਾ ਗਿਆ, ਇਹਨੂੰ ਤਾਂ ਇਹਦਾ ਤਾਂ ਕਰੋ ਕੋਈ ਹੱਲ ਹੈ, ਘੇਰੋ ਇਹਨੂੰ ਤਾਂ ਕਿਸੇ ਗੱਲ 'ਚ। ਅਕਸਰ ਗੱਲਬਾਤ ਹੁੰਦੀ ਆ ਜਦੋਂ ਇੰਟਰਵਿਊਆਂ ਸੁਣਦੇ ਹਾਂ ਅਸੀਂ ਵੀ ਤੁਹਾਡੀਆਂ, ਉਹਨਾਂ ਦੇ ਵਿੱਚ ਗੱਲਬਾਤ ਹੁੰਦੀ ਆ ਕਿ ਜਿਹੜੇ ਮਰਵਾਉਣ ਵਾਲੇ ਨੇ ਅਸਲੀ ਨੇ ਉਹ ਤਾਂ ਫੜੇ ਨਹੀਂ ਗਏ ਹਲੇ ਤੱਕ, ਉਹ ਤਾਂ ਬਾਹਰ ਬੈਠੇ ਨੇ, ਉਹ ਤਾਂ ਘੁੰਮ ਰਹੇ ਨੇ। ਅਜਿਹਾ ਕੋਈ ਗੱਲਬਾਤ ਹੋਈ ਕਿਸੇ ਮੁੱਖ ਮੰਤਰੀ ਸਾਹਿਬ ਵੀ ਇੱਥੋਂ ਤੱਕ ਚੱਲ ਕੇ ਆਉਂਦੇ ਨੇ ਸਿੱਧੂ ਦੇ ਥੋੜ੍ਹੇ ਦਿਨਾਂ ਤੋਂ ਬਾਅਦ, ਜਦੋਂ ਭੋਗ ਪੈ ਜਾਂਦਾ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਵੀ ਇੱਥੋਂ ਤੱਕ ਚੱਲ ਕੇ ਆਉਂਦੇ ਨੇ, ਵਿਸ਼ਵਾਸ ਕੀ ਦਵਾ ਕੇ ਜਾਂਦੇ ਨੇ ਉਦੋਂ? ਦੇਖੋ ਜੀ, ਮੈਂ ਤਾਂ ਡੇ 1 ਤੋਂ ਇਹ ਗੱਲ ਕਹਿੰਦਾ ਰਿਹਾ ਵੀ ਜਿਹੜੇ ਬੰਦੇ ਫੜੇ ਨੇ, ਠੀਕ ਹੈ ਉਹਨਾਂ ਨੇ ਗੋਲੀਆਂ ਚਲਾਈਆਂ, ਉਹਨਾਂ ਨੇ ਗੁਨਾਹ ਉਹਨਾਂ ਨੇ ਵੀ ਕੀਤਾ, ਉਹ ਭਲੇ ਮਾਨਸ ਨਹੀਂ ਹੈਗੇ। ਪਰੰਤੂ ਸਿੱਧੂ ਨੂੰ ਜ਼ਿਆਦਾਤਰ ਮਾਰਨ ਵਾਲੇ ਲੋਕ ਸਿੱਧੂ ਨੂੰ ਜਾਣਦੇ ਤੱਕ ਵੀ ਨਹੀਂ ਸੀ ਜੀ। ਬਹੁਤੇ 1 ਜਾਂ 2 ਲੜਕੇ ਉਹਨਾਂ 'ਚ ਉਹਨੂੰ ਜਾਣਦੇ ਹੋਣਗੇ ਵੀ ਸਿੱਧੂ ਕੌਣ ਹੈ। ਮਰਵਾਇਆ ਤਾਂ ਉਹ ਹੋਰ ਲੋਕਾਂ ਨੇ ਹੈ। ਅਸੀਂ ਕਈਆਂ ਦੇ ਸ਼ੱਕ ਜ਼ਾਹਰ ਕਰ ਰਹੇ ਹਾਂ ਜੀ, ਔਰ ਪੁਲਿਸ ਨੂੰ ਵੀ ਇਸ ਦੀ ਮਿਲ ਕੇ ਯਾਦ ਦਿਵਾਉਂਦੇ ਰਹਿੰਦੇ ਆ ਵੀ ਆ ਫਲਾਣੇ ਬੰਦੇ ਕਾਰਵਾਈ ਕਰੋ ਇਹਨਾਂ 'ਤੇ, ਪਰ ਉਸਨੇ ਭਰੋਸਾ ਦਿੱਤਾ ਹੈ ਤੇ ਨੇੜਲੇ ਟਾਈਮ 'ਚ ਸਾਨੂੰ ਉਮੀਦ ਵੀ ਹੈ ਇਸ ਗੱਲ ਦੀ ਵੀ ਮਹੀਨੇ 20 ਦਿਨ 'ਚ ਕੋਈ ਨਾ ਕੋਈ ਗੱਲ ਨਿਕਲ ਕੇ ਸਾਹਮਣੇ ਆਊਗੀ ਜੀ। ਜਦੋਂ ਗੱਲਬਾਤ ਹੁੰਦੀ ਆ ਪੰਜਾਬ ਦੀ, ਪੰਜਾਬ ਦੇ ਨਾਲ ਖੜਨ ਵਾਲਿਆਂ ਨੂੰ ਉਹੀ ਗੱਲ ਫੇਰ ਕੇ ਜੇਲ੍ਹਾਂ ਤੇ ਗੋਲੀਆਂ ਮਿਲਦੀਆਂ ਨੇ, ਪਰ ਸ਼ੁਭਦੀਪ ਦਾ ਕੀ ਕਸੂਰ ਸੀ ਜਿਹੜਾ ਕਿ ਉਸ ਨੂੰ ਇਸ ਤਰ੍ਹਾਂ ਉਸ ਦਾ ਕਤਲ ਕਰ ਦਿੱਤਾ ਗਿਆ? ਉਸ ਨੂੰ ਰੋਟੀ ਖਾਂਦੇ ਨੂੰ ਸੀ ਜਰਿਆ ਗਿਆ, ਜਾਂ ਫਿਰ ਅਜਿਹਾ ਕੁਛ ਹੋਰ ਸੀਗਾ ਜਿਹੜਾ ਕਿ ਸ਼ੁਭਦੀਪ ਦੇ ਨਾਲ ਨਿੱਜੀ ਰੰਜਿਸ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ? ਦੇਖੋ ਜੀ, ਮੈਂ ਤਾਂ ਜਿੱਥੋਂ ਤੱਕ ਸਰਕਾਰ ਦਾ ਰਵੱਈਆ ਜੀ, ਮੈਂ ਉਹ ਤੋਂ ਜ਼ਿਆਦਾ ਹਤਾਸ਼ ਹਾਂ, ਹੈ ਨਾ। ਕਈ ਵਾਰੀ ਮੌਤ ਨੂੰ ਲੈ ਕੇ ਤਾਂ ਐਂ ਹੁੰਦਾ ਵੀ ਚਲੋ ਜਿੰਨੀ ਕੁ ਪਰਮਾਤਮਾ ਨੇ ਸਵਾਸਾਂ ਦੀ ਪੂੰਜੀ ਦਿੱਤੀ ਹੈ, ਹੈ ਨਾ, ਕੋਈ ਨਾ ਕੋਈ ਰੀਜ਼ਨ ਬਣ ਜਾਂਦਾ, ਚਲੋ ਹੋ ਗਿਆ। ਪਰੰਤੂ ਉਸ 'ਤੇ ਜਾਣ ਤੋਂ ਬਾਅਦ ਜਿਹੜਾ ਸਰਕਾਰ ਦਾ ਰਵੱਈਆ ਨਾ, ਉਹ ਅਤੀ ਨਿੰਦਣਯੋਗ ਹੈ। ਜੇ ਕੋਈ ਮਦਦ ਕਰਦਾ ਹੈ ਉਹਦਾ ਨੋਟਿਸ ਲੈਂਦੇ ਆ ਜੀ, ਆਪ ਕਰਨਾ ਕੁਛ ਨਹੀਂ। ਮਤਲਬ ਹੁਣ ਜੀ ਸਿੰਪਲ ਜੀ ਗੱਲ ਹੈ, ਅਸੀਂ ਇਹਨਾਂ ਨੂੰ ਕਲੀਅਰ CM ਸਾਹਿਬ ਨੂੰ ਮੈਂ ਤੁਹਾਡੇ ਮਾਧਿਅਮ ਨਾਲ ਹੀ ਪੁੱਛਣਾ ਚਾਹੁੰਦਾ। ਮੈਂ ਉਦੋਂ ਦਾ ਲਾਰੈਂਸ ਦੀ ਇੰਟਰਵਿਊ ਬਾਰੇ ਸਵਾਲ ਕਰੀ ਜਾਂਦਾ ਵੀ ਭਾਈ ਸਾਨੂੰ ਐਂ ਤਾਂ ਦੱਸ ਦਿਓ ਇੰਟਰਵਿਊ ਕਿੱਥੇ ਹੋਈ ਹੈ ਉਹ ਉਸ ਇੰਟਰਵਿਊ ਕਰਨ ਦਾ ਮੰਤਵ ਕੀ ਸੀ? ਉਹਦੀ ਸਿੱਟ ਬਿਠਾਤੀ ਤੁਸੀਂ ਜੀ। ਕੀ ਸਿੱਟ ਬਿਠਾਉਣਾ ਜਾਇਜ਼ ਕੰਮ ਹੈ? ਸਿੱਟ ਬਹਿੰਦੀ, ਪਰੰਤੂ ਪਹਿਲਾਂ FIR ਰਜਿਸਟਰਡ ਹੁੰਦੀ, ਉਸ ਤੋਂ ਬਾਅਦ ਸਿੱਟ ਬਿਠਾ ਦਿੰਦੇ, ਨਾਲੇ ਉਹਦੀ ਰਿਪੋਰਟ ਵੀ ਆ ਜਾਂਦੀ। ਪਰੰਤੂ ਜਿਹੜੇ ਮਾਮਲੇ ਨੂੰ ਇਹਨਾਂ ਨੇ ਨੱਪਣਾ ਹੁੰਦਾ ਉਹਦੀ ਸਿੱਟ ਬਿਠਾ ਦਿੰਦੇ ਨੇ। ਦੇਖੋ ਅੱਜ 6ਵਾਂ ਮਹੀਨਾ ਮੇਰਾ ਖਿਆਲ ਲੱਗ ਗਿਆ ਉਸ ਇੰਟਰਵਿਊ ਨੂੰ। ਮੁਲਜ਼ਮ ਇਹਨਾਂ ਦੀ ਕਸਟਡੀ ਦੇ ਵਿੱਚ ਹੈ ਜੀ। ਪੱਤਰਕਾਰ ਜੋਗਿੰਦਰ ਪਟਿਆਲ ਇੱਕ ਨਾਮੀ ਪੱਤਰਕਾਰ ਹੈ, ਮੈਂ ਸੁਣਿਆ ਵੀ ਉਹਨੂੰ ਗਨਮੈਨ ਵੀ ਦੇਤੇ ਮੇਰੇ ਬਿਹਾਫ ਦੇ ਉੱਤੇ ਵੀ ਤੁਸੀਂ ਜੇ ਸਿਕਿਉਰਟੀਆਂ ਲੈਣੀਆਂ ਨੇ ਤਾਂ ਤੁਹਾਡਾ ਸਰਕਾਰੇ ਦੁਆਰੇ ਸਾਰੇ ਹੱਥ ਪੈਂਦਾ, ਤੁਸੀਂ ਮੈਨੂੰ ਇੱਕ ਸਿਕਿਉਰਟੀਆਂ ਦਾ ਜਰੀਆ ਤਾਂ ਬਣਾ ਰੱਖਿਆ ਜੀ। ਜੋ ਸਿੱਧੂ ਮੂਸੇਵਾਲਾ ਸਾਡਾ ਨਾਮ ਲੈਂਦੇ ਜੀ, ਉਹਦੇ ਦੇ ਵਿਰੋਧੀ ਜਿਹੜੇ ਗੈਂਗ ਹੈ ਉਹਨਾਂ ਤੋਂ ਸਾਨੂੰ ਖਤਰਾ ਕਰਕੇ ਜੋਗਿੰਦਰ ਪਟਿਆਲ ਨੂੰ ਮੈਨੂੰ ਲੱਗੇ ਵੀ ਗਨਮੈਨ ਵਗੈਰਾ ਵੀ ਦਿੱਤੇ ਆ ਸ਼ਾਇਦ ਇਹਨਾਂ ਨੇ, ਜਿਹੜੇ ਮੇਰੀ ਜੇ ਮੈਂ ਸਹੀ ਹੋਵਾਂ ਤਾਂ ਉੱਦਾਂ ਦੀ ਟਰਾਂਸਫਰ ਵੀ ਮੈਂ ਕਹਿੰਦੇ ਚੰਡੀਗੜ੍ਹ ਤੋਂ ਮੈਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਵੀ ਦਿੱਲੀ ਦੀ ਕਰਤੀ ਹੈ ਪਿਛਲੇ ਦਿਨਾਂ 'ਚ। ਤਾਂ ਉਹਨੂੰ ਸੋਲਵ ਤਾਂ ਕੀ ਕਰਨਾ, ਉਹ ਗੱਲ ਨੂੰ ਕਲੀਅਰ ਤਾਂ ਕੀ ਕਰਨਾ, ਉਹ ਇਕੱਲਾ ਮੈਂ ਨਹੀਂ ਪੁੱਛਦਾ, ਸਾਰੀ ਜਨਤਾ, ਸਾਰੇ ਲੋਕ, ਸਾਰੀ ਆਵਾਮ ਇਹ ਗੱਲ ਨੂੰ ਜਾਣਨਾ ਚਾਹੁੰਦੀ ਹੈ ਵੀ ਉਹ ਕਿਹੜੇ ਕਾਰਨ ਸੀ ਜਿਨ੍ਹਾਂ ਕਰਕੇ ਉਹ ਵੀਡੀਓ ਸ਼ੂਟ ਹੋਈ। HD ਵੀਡੀਓ ਜੇਲ੍ਹ ਦੇ ਵਿੱਚ ਸ਼ੂਟ ਹੋ ਸਕਦੀ ਹੈ, ਜੇ ਉਹ ਜੇਲ੍ਹ 'ਚ ਹੋਈ ਹੈ ਜਾਂ ਬਾਹਰ ਹੋਈ ਹੈ। ਸਰਕਾਰ ਨੂੰ ਕਲੀਅਰ ਤਾਂ ਕਰ ਦੇਣਾ ਚਾਹੀਦਾ, ਇਹਨਾਂ ਦੇ ਕੋਲੇ ਆ ਸਭ ਕੁਛ, ਕਿਉਂ ਨਹੀਂ ਦੱਸਣਾ ਚਾਹੁੰਦੇ?
ਇਸ ਗੱਲ ਤੋਂ ਮੈਨੂੰ ਕਾਫੀ ਹਤਾਸ਼ਾ ਵੀ ਹੈ। ਔਰ ਅਸੀਂ ਦੇਸ਼ ਦੇ ਇੱਜ਼ਤਦਾਰ ਨਾਗਰਿਕ ਹਾਂ ਔਰ ਜੇ ਸਰਕਾਰ ਦੇ ਖਜ਼ਾਨੇ ਵਿੱਚ ਬਣਦਾ ਯੋਗਦਾਨ ਆਪਦਾ ਬੜੀ ਇਮਾਨਦਾਰੀ ਦੇ ਨਾਲ ਪਾਉਂਦੇ ਆ, ਪਰ ਉਹਦੇ ਬਾਵਜੂਦ ਵੀ ਸਾਡੇ ਨਾਲ ਜਿਹੜਾ ਵਤੀਰਾ ਹੈ ਉਹ ਦੂਜੇ ਦਰਜੇ ਦੇ ਸ਼ਹਿਰੀ ਵਾਲਾ ਕਿਉਂ ਕੀਤਾ ਜਾਂਦਾ ਹੈ। ਗੁਲਾਮਾਂ ਵਾਲੀ ਮਾਨਸਿਕਤਾ ਸਾਨੂੰ ਕਿਉਂ ਦਿਖਾਈ ਜਾ ਰਹੀ ਹੈ, ਮੈਨੂੰ ਇਸ ਗੱਲ ਦੀ ਸਮਝ ਅਜੇ ਤੱਕ ਵੀ ਨਹੀਂ। ਇੱਕ ਬਿਆਨ ਦਿੱਤਾ ਸੀ ਐਤਵਾਰ ਨੂੰ, ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਜਿਹੜਾ ਸ਼ੁਭਦੀਪ ਦਾ ਇਹ ਕੁੜਤਾ ਗੱਲ ਲਹੂ ਭਿੱਜਿਆ, ਇਹ ਅਸੀਂ ਪਾ ਕੇ ਜਾਵਾਂਗੇ, ਦਿਖਾਵਾਂਗੇ ਕਿ ਸਾਡੇ ਪੁੱਤ ਨੂੰ ਇਨਸਾਫ ਕਿਉਂ ਨਹੀਂ ਮਿਲ ਰਿਹਾ। ਅਸੀਂ ਝੋਲੀ ਅੱਡ ਕੇ ਹਰ ਇੱਕ ਪਿੰਡ ਦੇ ਵਿੱਚ ਜਾਵਾਂਗੇ। ਜਲੰਧਰ ਜਿਮਨੀ ਚੋਣ ਦੇ ਵਿੱਚ ਵੀ ਤੁਸੀਂ ਜਾ ਕੇ ਆਏ ਹੋ, ਹੁਣ 2024 ਦੀਆਂ ਚੋਣਾਂ ਵੀ ਆ ਰਹੀਆਂ ਨੇ। ਕੀ ਐਕਸ਼ਨ ਹੋਣਗੇ ਜਿਹੜੇ ਕਿ ਸ਼ੁਭਦੀਪ ਦੇ ਮਾਪਿਆਂ ਦੇ ਵੱਲੋਂ ਜਾਂ ਸ਼ੁਭਦੀਪ ਨੂੰ ਚਾਹੁਣ ਵਾਲਿਆਂ ਦੇ ਵੱਲੋਂ ਕੀਤੇ ਜਾਣੇ ਆ? ਦੇਖੋ ਜੀ, ਉੱਦਾਂ ਰੋਸ ਜ਼ਾਹਰ ਕਰਨ ਦਾ ਤਰੀਕਾ ਤਾਂ ਕੋਈ ਵੀ ਹੋ ਸਕਦਾ ਹੈ। ਉਹ ਚਾਹੇ ਇੱਕ ਕਮੀਜ਼ ਪਾ ਕੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਨੀਆਂ ਹੋਣ, ਚਾਹੇ, ਕਿਉਂਕਿ ਜੇ ਸਰਕਾਰ ਗੱਲ ਨਹੀਂ ਸਾਡੀ ਸੁਣਦੀ ਤਾਂ ਅਸੀਂ ਵੀ ਦੁੱਖ ਦੀ ਰਗ 'ਤੇ ਹੀ ਹੱਥ ਰੱਖਾਂਗੇ ਜੀ। ਰਿਜ਼ਲਟ ਜੋ ਵੀ ਹੋਣ ਹਨ, ਇਸ ਗੱਲ ਦਾ ਸਾਨੂੰ ਨਹੀਂ ਪਤਾ ਵੀ ਉਸ ਗੱਲ ਦਾ ਕੋਈ ਅਸਰ ਪੈਂਦਾ ਕਿ ਨਹੀਂ ਪੈਂਦਾ, ਪਰੰਤੂ ਅਸੀਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਆਪਣੇ ਪੈਂਤਰੇ ਹੈ, ਆਪਣੀਆਂ ਸਕੀਮਾਂ ਨੇ, ਵਿਉਂਤਬੰਦੀ ਆਪਣੀ, ਉਹ ਸਮੇਂ ਦੇ ਹਿਸਾਬ ਨਾਲ ਲਾਗੂ ਕਰਦੇ ਰਹਾਂਗੇ। ਚਾਹੇ ਉਹ ਕਮੀਜ਼ ਪਾ ਕੇ ਪ੍ਰਦਰਸ਼ਨ ਕਰਨ ਵਾਲਾ ਹੈ, ਚਾਹੇ ਕੋਈ ਸਾਨੂੰ ਸੜਕ ਰੋਕਣੀ ਪਵੇ। ਆਉਣ ਵਾਲੇ ਭਵਿੱਖ ਦੇ ਵਿੱਚ ਅਸੀਂ ਜ਼ਰੂਰ ਕੋਈ ਨਾ ਕੋਈ ਯੋਜਨਾਬੰਦੀ ਬਣਾ ਕੇ ਨਿਕਲਾਂਗੇ ਔਰ ਸਾਰੇ ਆਵਾਮ ਦੀ, ਸਾਰੀ ਸੰਗਤ ਦੀ ਰਾਏ ਦੇ ਨਾਲ, ਜਿੱਦਾਂ ਸਾਡੇ 'ਤੇ ਬਹੁਤ ਪ੍ਰੈਸ਼ਰ ਹੈ ਲੋਕਾਂ ਦਾ ਇਸ ਗੱਲ ਦਾ ਵੀ ਤੁਸੀਂ ਚੁੱਪ ਕਰਕੇ ਨਾ ਬੈਠੋ, ਇੱਦਾਂ ਨਹੀਂ ਗੱਲ ਸੁਣਨੀ ਤੁਹਾਡੀ, ਆਪਾਂ ਨੂੰ ਸੜਕਾਂ 'ਤੇ ਉਤਰਨਾ ਪਊਗਾ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕੋਈ ਇਸ ਤਰ੍ਹਾਂ ਦਾ ਵੀ ਸਾਨੂੰ ਰਾਹ ਅਖਤਿਆਰ ਕਰਨਾ ਪਵੇ ਜੇ ਸਰਕਾਰ ਨੇ ਕੋਈ ਸਾਡੇ ਪੱਲੇ ਨਾ ਪਾਇਆ। ਫਿਲਹਾਲ ਮੈਂ ਇਸ ਗੱਲ ਤੋਂ ਆਸਬੰਦ ਹਾਂ ਜੀ, ਜਿੱਦਾਂ ਐਸਐਸਪੀ ਸਾਹਿਬ ਨੇ ਮੈਨੂੰ ਭਰੋਸਾ ਦਿੱਤਾ ਹੈ ਵੀ ਤੁਹਾਨੂੰ ਥੋੜ੍ਹੇ ਦਿਨਾਂ ਮਹੀਨੇ ਵੀ ਦਿਨ 'ਚ ਕਿ ਇਹ ਗੱਲ ਨੂੰ ਸਿਰੇ ਲਾ ਕੇ ਦਿੰਦੇ ਹਾਂ, ਤਾਂ ਸਾਨੂੰ ਜੇ ਅਫਸਰ ਭਰੋਸਾ ਦਿੰਦੇ ਨੇ ਤਾਂ ਸਾਡੇ ਵਿਸ਼ਵਾਸ ਅਸੀਂ ਤਾਂ 1.25 ਸਾਲ ਤੋਂ ਕਰ ਰਹੇ ਹਾਂ, ਚਲੋ ਹੋਰ ਵੇਖ ਲੈਂਦੇ ਹਾਂ ਮਹੀਨਾ 20 ਦਿਨ। ਇੱਕ ਆਖਰੀ ਸਵਾਲ ਪੁੱਛਾਂਗਾ ਕਿਉਂਕਿ ਸਮਾਂ ਵੀ ਜ਼ਿਆਦਾ ਹੋ ਜਾਂਦਾ ਗਾ, ਤੁਹਾਡਾ ਵੀ ਜਿਹੜਾ ਦਿਮਾਗ ਆ ਹੋਰ ਪਾਸੇ ਕਾਫੀ ਗੱਲਾਂ ਹੋ ਜਾਂਦੀਆਂ ਨੇ, ਪਰ ਆਖਰੀ ਸਵਾਲ ਇਹ ਪੁੱਛਾਂਗਾ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਨਾਮ ਉਹ ਵੀ ਵਰਤ ਰਹੇ ਨੇ ਜਿਹੜੇ ਉਹਦੇ ਜਿਉਂਦੇ ਜੀ ਵਿਰੋਧ ਦੇ ਵਿੱਚ ਖੜਦੇ ਰਹੇ ਨੇ, ਅੱਜ ਉਹ ਵੀ ਵਰਤ ਰਹੇ ਨੇ, ਉਹਨਾਂ ਲਈ ਕੀ ਆਗਾ? ਦੇਖੋ ਬੇਟਾ, ਲਾਲਚੀ ਬੰਦੇ ਦਾ ਕੋਈ ਦੀਨਮਾਨ ਨਹੀਂ ਹੁੰਦਾ, ਉਹਨੇ ਤਾਂ ਪੈਸੇ ਦਾ ਹਿਸਾਬ ਕਿਤਾਬ ਵੇਖਣਾ ਹੁੰਦਾ ਹੈ। ਇਸ ਮਾਮਲੇ 'ਚ ਮੇਰਾ ਪੁੱਤਰ ਵੀ ਬਹੁਤ ਭੋਲਾ ਸੀ, ਅਸੀਂ ਜਲਦੀ ਕੀਤੇ ਹੀ ਪਿਓ ਪੁੱਤ ਇੱਕ ਵਿਸ਼ਵਾਸ ਕਰ ਜਾਂਦੇ ਇੱਕ ਦੂਸਰੇ 'ਤੇ। ਉਹਨੇ ਵੀ ਕਾਫੀ ਨੁਕਸਾਨ ਇਸ ਲਾਈਨ 'ਚ ਖਾਧਾ ਸੀ, ਹੁਣ ਵੀ ਖਾ ਰਹੇ ਹਾਂ, ਪਰੰਤੂ ਮੈਂ ਇਹੋ ਜਿਹੇ ਬੇਈਮਾਨ ਲੋਕਾਂ ਨੂੰ ਮੁਬਾਰਕਬਾਦ ਹੀ ਦਿੰਦਾ। ਕੋਈ ਗੱਲ ਨਹੀਂ, ਜੇ ਤੁਹਾਨੂੰ ਮੌਕਾ ਮਿਲਿਆ ਤਾਂ ਤੁਸੀਂ ਖੂਬ ਲਾਭ ਉਠਾਓ। ਅਸੀਂ ਤਾਂ ਜੋ ਭਾਂਡੇ ਜਿਹੜੇ ਪੈਣਾ ਪੈ ਗਏ ਆ ਔਰ ਅਸੀਂ ਮਾਲਕ ਦੀ ਰਹਿਮੋ ਕਰਮ ਦੇ ਉੱਤੇ ਵਧੀਆ ਇੱਜ਼ਤ ਨਾਲ ਰੋਟੀ ਖਾ ਰਹੇ ਹਾਂ ਔਰ ਖਾਂਦੇ ਰਵਾਂਗੇ, ਪਰੰਤੂ ਉਹਨਾਂ ਨੇ ਆਪਣੀ ਆਦਤਾਂ ਤੋਂ ਬਾਜ਼ ਨਹੀਂ ਆਉਣਾ। ਉਹ ਹਮੇਸ਼ਾ ਕੋਈ ਗਾਣਾ ਲੀਕ ਕਰਨ ਦੀ ਕੋਸ਼ਿਸ਼ ਕਰਦਾ ਹੈ, ਕਈ ਸਾਨੂੰ ਭਰੋਸੇ ਦੇ ਕੇ ਅੰਦਰ ਮਾੜੀਆਂ ਗੋਂਦਾਂ ਗੁੰਦਦੇ ਹੈ ਔਰ ਹੌਲੀ ਹੌਲੀ ਛੱਡਦੇ ਵੀ ਤੁਰੇ ਜਾ ਰਹੇ ਨੇ। ਚਲੋ ਪ੍ਰਮਾਤਮਾ ਉਹਨਾਂ ਨੂੰ ਸਲਾਮਤ ਰੱਖੇ, ਅਸੀਂ ਤਾਂ ਵੇਲਾ ਪੂਰਾ ਕਰ ਲਵਾਂਗੇ ਆਪਣਾ, ਕੋਈ ਗੱਲ ਨਹੀਂ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਤਾਂ ਇਸ ਵਕਤ ਅਸੀਂ ਮੂਸੇ ਪਿੰਡ ਦੇ ਵਿੱਚ ਮੌਜੂਦ ਸਾਂ ਅਤੇ ਇੱਥੋਂ ਦੀ ਜੋ ਕਹਾਣੀ ਅਸੀਂ ਬਿਆਨ ਕੀਤੀ ਆ, ਤਾਂ ਇਹ ਇੱਕ ਬੜੀ ਭਾਵੁਕ ਜਿਹੜੀ ਕਿ ਗੱਲਬਾਤ ਹੋਈ ਆ। ਇੱਕ ਪੁੱਤ ਦਾ ਘਰੋਂ ਚਲੇ ਜਾਣਾ, ਤਾਂ ਗਿੱਲ ਹਰਦੀਪ ਦਾ ਉਹ ਗੀਤ ਵੀ ਯਾਦ ਆ ਰਹਿੰਦਾ, ਜਦੋਂ ਕਿਹਾ ਸੀ ਗਿੱਲ ਹਰਦੀਪ ਨੇ ਕਿ ਬਾਪ ਮਰੇ ਤਾਂ ਅੱਖੀਆਂ ਮੂਹਰੇ ਹਨੇਰਾ ਛਾ ਜਾਂਦਾ, ਗੱਭਰੂ ਪੁੱਤ ਮਰੇ ਤਾਂ ਗਮ ਹੱਡੀਆਂ ਨੂੰ ਖਾ ਜਾਂਦਾ। ਤਾਂ ਵਾਕਈ ਇੱਕ ਜਿਹੜੀ ਕਿ ਜ਼ਿੰਦਗੀ ਨੂੰ ਲੈ ਕੇ ਤੁਰਨਾ ਪੈਂਦਾ, ਚੱਲਦੇ ਰਹਿਣ ਦਾ ਨਾਂ ਜ਼ਿੰਦਗੀ ਆ, ਪਰ ਜੋ ਦਿਲ 'ਤੇ ਬੀਤ ਰਹੀ ਆ ਉਹ ਇਹਨਾਂ ਮਾਪਿਆਂ ਨੂੰ ਪੁੱਛਿਆ ਜਾਵੇ ਆ ਕਿ, ਅਤੇ ਨਾ ਵਰਤਣ ਵਾਲਿਆਂ ਨੂੰ ਵੀ ਇੱਕ ਅਪੀਲ ਆ ਕਿ ਹਾੜਾ ਰੱਬ ਦਾ ਸ਼ੁਭਦੀਪ ਸਿੱਧੂ ਦਾ ਨਾਂ ਨਾ ਵਰਤਿਆ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਖਰ ਇੱਕ ਨਾਮਵਰ ਕਲਾਕਾਰ ਦਾ 1 ਸਾਲ ਹੋ ਗਿਆ ਜਿਹੜਾ ਕਿ ਇਨਸਾਫ ਨਹੀਂ ਮਿਲਿਆ ਹਾਲੇ ਤੱਕ ਵੀ। ਸਿੱਧੂ ਨੂੰ ਪਿਆਰ ਕਰਨ ਵਾਲੇ ਕਿਸੇ ਭਰਾ ਨੇ ਆਪਣੀ ਥਾਰ ਹੈ ਜਿਹੜੀ ਉਹ ਨਹਿਰ 'ਚ ਸੁੱਟ ਦਿੱਤੀ, ਤਾਂ ਜੋ ਸਰਕਾਰ ਨੂੰ ਕੋਈ ਸੁਨੇਹਾ ਦੇ ਸਕੇ। ਔਰ ਗਵਰਨਮੈਂਟ ਨੇ
ਐਕਸ਼ਨ ਦਿਖਾਉਂਦਿਆਂ ਹੋਇਆਂ ਉਹ ਤੇ ਪਰਚਾ ਦਰਜ ਕਰ। ਜਿਹੜਾ ਵੀ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੀ ਗੱਲ ਕਰਦਾ, ਉਸ ਨੂੰ ਗੋਲੀਆਂ, ਜੇਲ੍ਹਾਂ, ਥਾਣੇ, ਕਚਹਿਰੀਆਂ ਦੇ ਗੇੜੇ ਕਿਉਂ ਖਾਣੇ ਪੈਂਦੇ?